बिस्मिल्लाहिर्रहमानिर्रहीम अस्सलाम वालेकुम। भाई आंदा है पाकिस्तान में मज़दूर की तनख्वाह 1 लाख होनी चाहिए। मैं तुहानूं दसना इत्थे यूके दे विच जिहड़ी मिनीमम तनख्वाह है ना घੱਟ ਤੋਂ घੱਟ ਉਹ ਵੇ 10 10.5 11 ਪਾਉਂਡ ਘੰਟਾ ਤਕਰੀਬਨ ਉਹ 1500-1600 ਰੁਪਈਆ ਤੁਹਾਡਾ ਬਣਦੀ ਹੈ ਕਿਸੇ ਵੀ ਵੇਅਰ ਹਾਊਸ 'ਚ ਤੁਸੀਂ ਮਜ਼ਦੂਰੀ ਕਰੋ ਨਾ ਤਾਂ 1500 ਪਾਉਂਡ ਤੁਹਾਡੀ ਤਨਖਾਹ ਹੈ ਨਾ ਤੇ ਸ਼ਾਦੀ ਵੀ ਤੁਹਾਡੀ ਹੋਈ ਹੋਏ ਤੇ ਬੀਵੀ ਦੇ ਨਾਲ 400-500 ਪਾਉਂਡ ਦਾ ਤੁਹਾਨੂੰ ਕਮਰਾ ਲੱਭ ਜਾਂਦਾ 200-300 ਪਾਉਂਡ ਦਾ ਤੁਹਾਡਾ ਖਰਚਾ ਹੁੰਦਾ ਘਰ ਦਾ ਖਾਣ ਪੀਣ ਦਾ ਬਾਕੀ ਕਰ ਲਓ ਤੁਹਾਨੂੰ 200 300 400 500 ਦੇ ਦਰਮਿਆਨ ਤੱਕ ਤੁਹਾਡੀ ਬਚਤ ਹੋ ਜਾਂਦੀ ਹੈ ਜੇ ਤੁਸੀਂ ਮਜ਼ਦੂਰ ਵੀ ਹੋ। ਅੱਛਾ ਪਾਕਿਸਤਾਨ 'ਚ ਮਜ਼ਦੂਰ ਦੀ ਤਨਖਾਹ 1 ਲੱਖ ਕਿਵੇਂ ਹੋਏਗੀ? ਇੱਥੇ ਤਾਂ ਹੈ ਕਿਉਂਕਿ ਇੰਗਲੈਂਡ ਬਹੁਤ ਜ਼ਿਆਦਾ ਐਕਸਪੋਰਟ ਕਰਦਾ ਬਹੁਤ ਜ਼ਿਆਦਾ ਦੁਨੀਆ ਬਾਹਰੋਂ ਆ ਕੇ ਇੱਥੇ ਪੈਸਾ ਇਨਵੈਸਟ ਕਰਦੀ ਹੈ। ਜਦੋਂ ਪਾਕਿਸਤਾਨ ਦੇ ਵਿੱਚ ਤਨਖਾਹਾਂ ਉਦੋਂ ਜ਼ਿਆਦਾ ਹੁੰਦੀਆਂ ਤੁਹਾਨੂੰ ਪਤਾ ਅਕਸਰ ਪਾਕਿਸਤਾਨ ਦੇ ਵਿੱਚ ਡਾਕਟਰ ਆਉਂਦੇ ਨੇ ਇhtਜਾਜ ਕਰਦੇ ਨੇ ਸਾਡੀਆਂ ਤਨਖਾਹਾਂ ਵਧਾਓ ਉਸਤਾਦ ਕਰਦੇ ਨੇ ਕਲਰਕ ਕਰਦੇ ਨੇ ਹਰ ਤਬਕੇ ਦੇ ਲੋਕ ਦੂਜੇ ਦਿਨ ਸੜਕਾਂ 'ਤੇ ਆਏ ਹੁੰਦੇ ਨੇ ਤਨਖਾਹਾਂ ਵਧਾਓ। ਤਨਖਾਹਾਂ ਇhtਜਾਜ ਨਾਲ ਤਾਂ ਨਹੀਂ ਵਧਣੀਆਂ ਤਨਖਾਹਾਂ ਕਿੰਝ ਵੱਧਦੀਆਂ ਨੇ ਤਨਖਾਹਾਂ ਵੱਧਦੀਆਂ ਨੇ ਜਦੋਂ ਤੁਹਾਡੇ ਮੁਲਕ 'ਚ ਹੁਨਰਮੰਦ ਲੋਕ ਪੈਦਾ ਹੋਣ। ਹੁਨਰਮੰਦ ਲੋਕ ਕੀ ਕਰਦੇ ਨੇ ਉਹ ਚੀਜ਼ਾਂ ਨੂੰ ਫਿਨਿਸ਼ ਪ੍ਰੋਡਕਟਸ ਬਣਾ ਕੇ ਐਕਸਪੋਰਟ ਕਰਦੇ ਨੇ ਜਦੋਂ ਐਕਸਪੋਰਟ ਕਰਦੇ ਨੇ ਪੈਸਾ ਹੁੰਦਾ ਜਦੋਂ ਪੈਸਾ ਮਾਸ਼ਰੇ ਦੇ ਵਿੱਚ ਹੁੰਦਾ ਫਿਰ ਹਕੂਮਤ ਕੋਲ ਵੀ ਟੈਕਸ ਲੈਂਦੀ ਹੈ ਪੈਸਾ ਹੁੰਦਾ ਹਕੂਮਤ ਤਨਖਾਹਾਂ ਵਧਾ ਦਿੰਦੀ ਹੈ। ਅਤੇ ਜਦੋਂ ਤੁਹਾਡੇ ਮਾਸ਼ਰੇ 'ਚ ਪਹਿਲਾ ਕੰਮ ਕੀ ਹੁੰਦਾ ਹੁਨਰਮੰਦ ਲੋਕ ਪੈਦਾ ਕਰਨਾ। ਹੁਨਰਮੰਦ ਲੋਕ ਹੀ ਪੈਦਾ ਨਹੀਂ ਹੋ ਰਹੇ ਸਾਡੇ ਮੁਲਕ 'ਚ ਲੋਕਾਂ ਦੀ ਜ਼ਿੰਦਗੀ ਜ਼ਾਇਆ ਹੋ ਰਹੀ ਹੈ। ਹੁਨਰਮੰਦ ਕਿਉਂ ਨਹੀਂ ਪੈਦਾ ਹੋ ਰਹੇ 22 ਸਾਲ ਬੇਮਕਸਦ ਡਿਗਰੀਆਂ ਦੇ ਵਿੱਚ ਇੰਗਲਿਸ਼ ਡਿਗਰੀਆਂ 'ਚ ਜ਼ਾਇਆ ਕਰਨੇ ਆ 3 ਸਾਲ ਦਾ ਇੰਗਲਿਸ਼ 'ਚ ਡਿਪਲੋਮਾ ਕਰਨੇ ਆ ਜਿਹਦਾ ਕੋਈ ਫਾਇਦਾ ਨਹੀਂ ਹੁੰਦਾ। ਉਹੀ ਡਿਪਲੋਮੇ ਆਪਣੀ ਜ਼ਬਾਨ 'ਚ ਕਰਾਈਆਂ ਜਾਣ ਉਹੀ ਡਿਗਰੀਆਂ ਆਪਣੀ ਜ਼ਬਾਨ 'ਚ ਕਰਾਈਆਂ ਜਾਣ ਅਸੀਂ 16 ਸਾਲ ਦੀ ਉਮਰ 'ਚ ਇਸ ਕਾਬਲ ਹੋ ਜਾਈਏ 18 ਸਾਲ 'ਚ ਹੋ ਜਾਈਏ ਕਿ ਕਿਸੇ ਨਾ ਕਿਸੇ ਹੁਨਰ ਦੇ ਅਸੀਂ ਮਾਹਰ ਹੋ ਜਾਈਏ ਸਾਨੂੰ ਰੱਟੇ ਲਾਉਣ 'ਚ ਸਾਡੀ ਜ਼ਿੰਦਗੀ ਜ਼ਾਇਆ ਨਾ ਹੋਏ। ਜਦੋਂ ਅਸੀਂ ਮਾਹਰ ਹੋ ਜਾਵਾਂਗੇ ਫਿਰ ਅਸੀਂ ਚੀਜ਼ਾਂ ਪੈਦਾ ਕਰਕੇ ਬਾਹਰ ਵੇਚਾਂਗੇ। ਰਾਹ ਮਟੀਰੀਅਲ ਸਾਡੇ ਕੋਲ ਅੱਗੇ ਹੀ ਹੈ ਵੇ ਕਣਕ ਚੌਲ ਗੈਸ ਕੋਇਲਾ ਹਰ ਸ਼ੈ ਦੁਨੀਆ ਦੀ ਪਾਕਿਸਤਾਨ 'ਚ ਨੌਜਵਾਨ ਵੀ ਮੌਜੂਦ ਨੇ ਸਿਰਫ ਉਹਨਾਂ ਦੇ ਹੱਥ ਦੇ ਵਿੱਚ ਕੁਛ ਨਹੀਂ। ਅੱਜ ਮੇਰੀ 36 ਸਾਲ ਉਮਰ ਹੈ ਮੇਰੀ ਉਮਰ ਦੇ ਜਿੰਨੇ ਬੰਦੇ ਨੇ ਉਹਨਾਂ ਦੇ ਹੱਥ ਹਾਲੀ ਨੇ ਉਹਨਾਂ ਦੇ ਹੱਥ 'ਚ ਕੋਈ ਹੁਨਰ ਨਹੀਂ। ਉਹ ਜਿਹੜੀਆਂ ਡਿਗਰੀਆਂ ਸਾਨੂੰ ਅੰਗਰੇਜ਼ੀ 'ਚ ਰੱਟਾ ਲਵਾਈਆਂ ਸਨ ਉਹਨਾਂ ਦਾ ਸਾਨੂੰ ਕੱਖ ਕੰਡਾ ਫਾਇਦਾ ਨਹੀਂ ਹੋਇਆ। ਅਤੇ ਜਿੰਨੀ ਦੇਰ ਤੱਕ ਵੱਡੇ ਪੈਮਾਨੇ 'ਤੇ ਆਪਣੀ ਮਾਂ ਬੋਲੀ 'ਚ ਸਿੰਧੀ ਬਲੋਚੀ ਪਸ਼ਤੋ ਪੰਜਾਬੀ ਦੇ ਵਿੱਚ ਸਾਡੇ ਪਿੰਡਾਂ ਦੇ ਨੌਜਵਾਨਾਂ ਨੂੰ ਇਲਮ ਔਰ ਹੁਨਰ ਸਾਡੇ ਕਿਸਾਨਾਂ ਨੂੰ ਚੀਜ਼ਾਂ ਨੂੰ ਫਿਨਿਸ਼ ਪ੍ਰੋਡਕਟ ਬਣਾਉਣਾ ਨਹੀਂ ਸਿਖਾਇਆ ਜਾਏਗਾ ਦੁੱਧ ਦੀਆਂ ਫਿਨਿਸ਼ ਪ੍ਰੋਡਕਟਸ ਨਹੀਂ ਬਣਾਈਆਂ ਸਿਖਾਈਆਂ ਜਾਣਗੀਆਂ ਉਨੀ ਦੇਰ ਤੱਕ ਜਦੀਦ ਮਸ਼ੀਨਰੀ ਨਹੀਂ ਦਿੱਤੀ ਜਾਏਗੀ ਜ਼ਰਾਅਤ ਦੇ ਜਦੀਦ ਤਰੀਕੇ ਨਹੀਂ ਸਿਖਾਏ ਜਾਣਗੇ ਉਨੀ ਦੇਰ ਤੱਕ ਤਨਖਾਹਾਂ ਨਹੀਂ ਵੱਧ ਹੋ ਸਕਦੀਆਂ।